ਲਾਹੌਰ ਆਰਟ ਕੌਂਸਲ ਨੂੰ ਆਪਣੇ ਪਿਓ ਦੀ ਜਾਗੀਰ ਜਾਣ ਕੇ ਅਤੇ ਸਟੇਜ ਉੱਤੇ ਆਪਣੀ ਬਾਜ਼ਾਰੀ ਸੋਚ ਦਾ ਇਜ਼ਹਾਰ ਕਰਨ ਵਾਲੇ ਸਲੀਮ ਸਾਗਰ ਨੂੰ ਲੁਕਾਈ ਤੇ ਐਹਤਜਾਜ ਤੇ ਕਰਪਸ਼ਨ ਪਾਰੋਂ ਅਹੁਦਿਓਂ ਫਾਰਿਗ ਕਰ ਦਿੱਤਾ ਗਿਆ। ਜ਼ਰਾਏ ਦਾ ਆਖਣਾ ਹੈ ਕਿ ਸਲੀਮ ਸਾਗਰ ਨੂੰ ਇੱਕ ਮੋਟੀਵੇਸ਼ਨਲ ਸਪੀਕਰ ਦੀ ਸਿਫਾਰਿਸ਼ ਉੱਤੇ ਇਹ ਅਹੁਦਾ ਦਿੱਤਾ ਗਿਆ ਸੀ, ਪਰ ਉਹਨੇ ਜ਼ਿੰਮੇਵਾਰੀ ਸੰਭਾਲਦਿਆਂ ਹੀ ਪੰਜਾਬੀ ਤਨਜ਼ੀਮਾਂ ਤੇ ਅਦਬੀ ਪ੍ਰੋਗਰਾਮਾਂ ਉੱਤੇ ਪਾਬੰਦੀ ਲਾਈ। ਫਿਰ ਸਟੇਜ ਉੱਤੇ ਫਹਾਸ਼ੀ ਤੇ ਉਰਿਆਨੀ ਦਾ ਉਹ ਸਿਲਸਿਲਾ ਸ਼ੁਰੂ ਹੋਇਆ ਜਿਹੜਾ ਅਲ-ਹਮਰਾ ਦੀ ਤਾਰੀਖ ਅੰਦਰ ਪਹਿਲੇ ਕਦੀ ਕਿਸੇ ਨਹੀਂ ਸੀ ਵੇਖਿਆ। ਇਸ ਬੇਹੂਦਗੀ ਮਗਰੋਂ ਜਿੱਥੇ ਰਹਿਤਲ ਤੇ ਅਦਬ ਨਾਲ ਜੁੜੇ ਲੋਕਾਂ ਰੱਦੇ ਅਮਲ ਦਿੱਤਾ, ਉੱਥੇ ਹੀ ਨਿਗਰਾਨ ਵਜ਼ੀਰ ਆਲਾ ਮੁਹਸਿਨ ਰਜ਼ਾ ਨਕਵੀ ਹੋਰਾਂ ਵੀ ਐਕਸ਼ਨ ਲਿਆ ਤੇ ਤਫਸ਼ੀਸ਼ ਮਗਰੋਂ ਸਲੀਮ ਸਾਗਰ ਨੂੰ ਅਹੁਦਿਓਂ ਫਾਰਿਗ ਕਰ ਦਿੱਤਾ। ਇਸ ਸਿਲਸਿਲੇ 'ਚ ਰੋਜ਼ਵਾਰ ਭੁਲੇਖਾ ਸਣੇ ਪੰਜਾਬੀ ਬੋਲੀ ਨਾਲ ਜੁੜੇ ਮੀਡੀਆ ਦਾ ਕਿਰਦਾਰ ਵੀ ਸਰਾਹਣਯੋਗ ਰਿਹਾ। ਲੋਕਾਈ ਦਾ ਆਖਣਾ ਹੈ ਕਿ ਸਲੀਮ ਸਾਗਰ ਜਿਹੇ ਕਿਰਦਾਰ ਜਿਨ੍ਹਾਂ ਨੂੰ ਆਪ ਨਫਸਿਆਤੀ ਇਲਾਜ ਦੀ ਲੋੜ ਹੈ, ਇਹ ਜਿਹੇ ਲੋਕਾਂ ਨੂੰ ਇਹੋ ਜਿਹੀ ਜ਼ਿੰਮੇਦਾਰੀ ਦੇਣਾ ਵੀ ਕਿਸੇ ਜੁਰਮ ਤੋਂ ਘੱਟ ਨਹੀਂ।